ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਆਪਾਂ ਇਸ ਟਾਈਮ। ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨ ਜਿੰਨੇ ਵੀ ਮਾਧਿਅਮ ਹੈਗੇ ਉਹਨਾਂ ਦੇ ਨਾਲ ਸੁਣ ਰਹੇ ਹੋ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 9 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ ਅਤੇ ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਤੋਂ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਕੱਲ੍ਹ ਆਪਾਂ ਦੱਸਿਆ ਸੀ, ਕਹਿੰਦੇ ਪਈ ਮਿਸੀਸਿਪੀ ਦੇ ਵਿੱਚ ਉਸ ਸਟੇਟ ਦੀ ਸਭ ਤੋਂ ਵੱਡੀ ਇਮੀਗ੍ਰੇਸ਼ਨ ਦੀ ਰੇਡ ਪਈ ਸੀ, ਜਿਹਦੇ 'ਚ 680 ਦੇ ਕਰੀਬ ਅਨਡਾਕੂਮੈਂਟਡ ਇਮੀਗਰੈਂਟਸ ਨੂੰ ਫੜਿਆ ਗਿਆ ਸੀ। ਅਤੇ ਉਹਦਾ ਕਈ ਲੋਕਾਂ ਨੇ ਵਿਰੋਧ ਵੀ ਕੀਤਾ ਵੀ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦਾ ਕੀ ਬਣੂਗਾ। 300 ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਛੱਡ ਦਿੱਤਾ ਗਿਆ। ਇਹ ਜਿਹੜੇ ਵਰਾਈਨ ਡੀ ਕਾਕਸ ਹੈਗੇ ਆਈਸ ਦੇ ਸਪੋਕਸਪਰਸਨ, ਉਹਨਾਂ ਨੇ ਇਹ ਦੱਸਿਆ ਹੈਗਾ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣਾ ਸਟੈਂਡ ਉਹ ਸਹੀ ਰੱਖਿਆ, ਕਹਿੰਦੇ ਵੀ ਮੈਂ ਲੀਗਲ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਹੈਗਾ। ਅਤੇ ਹੋਰ ਕਈ ਨਿਊਜ਼ ਆ ਰਹੀਆਂ ਉਹ ਉਸ ਫੈਕਟਰੀ ਦੀਆਂ, ਕਹਿੰਦੇ ਵੀ ਉੱਥੇ ਜਦੋਂ ਬਹੁਤ ਸਾਰੇ ਅਨਡਾਕੂਮੈਂਟਡ ਲੋਕਾਂ ਨੂੰ ਹਾਇਰ ਕੀਤਾ ਜਾਂਦਾ ਸੀ ਅਤੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਚੱਜ ਦੇ ਨਾਲ ਉਹਨਾਂ ਦਾ ਵਿਵਹਾਰ ਨਹੀਂ ਕੀਤਾ ਜਾਂਦਾ ਸੀ, ਵਰਤਾਓ ਜਿਹੜਾ ਚੱਜ ਦਾ ਨਹੀਂ ਕੀਤਾ ਜਾਂਦਾ ਸੀ। ਜੇ ਕੋਈ ਆਪਣੀ ਆਵਾਜ਼ ਚੱਕਦਾ ਸੀ ਜਾਂ ਕੰਪਲੇਨ ਕਰਦਾ ਸੀ ਤਾਂ ਕਹਿੰਦੇ ਸੀ ਵੀ ਤੁਹਾਨੂੰ ਜਿਹੜਾ ਆ ਅਸੀਂ ਇਮੀਗ੍ਰੇਸ਼ਨ ਨੂੰ ਰਿਪੋਰਟ ਕਰ ਦੇਵਾਂਗੇ। ਅਫਸੋਸ ਵਾਲੀ ਗੱਲ ਆ ਵੀ ਇਹਨਾਂ ਨੇ 680 ਬੰਦੇ ਤਾਂ ਫੜੇ, ਪਰ ਉਹਨਾਂ ਦੇ ਜਿਹੜੇ ਮਾਲਕ ਆ ਉਹਨਾਂ 'ਚੋਂ ਕਿਸੇ ਨੂੰ ਵੀ ਜਿਹੜਾ ਗ੍ਰਿਫਤਾਰ ਜਿਹੜਾ ਨਹੀਂ ਕੀਤਾ, ਕਿਉਂਕਿ ਉਹਨਾਂ ਨੂੰ ਤਾਂ ਪਤਾ ਸੀਗਾ ਵੀ ਉਹ ਅਨਡਾਕੂਮੈਂਟਡ ਲੋਕਾਂ ਨੂੰ ਜਿਹੜਾ ਨੌਕਰੀ ਦੇ ਰਹੇ। ਆਈ ਥਿੰਕ ਇਕੱਲੇ ਫਾਈਨ ਨਹੀਂ, ਇਹ ਜਿਹੜੇ ਹਾਇਰ ਕਰਦੇ ਆ, ਜੇ ਇਹ ਚੀਜ਼ ਨੂੰ ਰੋਕਣਾ ਹੀ ਐਕਚੁਅਲ ਦੇ ਵਿੱਚ ਜੇ ਉਹ ਰੋਕਣਾ ਚਾਹੁੰਦੇ ਆ ਤਾਂ ਜਿਹੜੇ ਮਾਲਕ ਹੈਗੇ ਆ ਉਹਨਾਂ ਤੱਕ ਵੀ ਇਹਨਾਂ ਨੂੰ ਜਿਹੜੀ ਪਹੁੰਚ ਆ ਉਹ ਕਰਨੀ ਚਾਹੀਦੀ ਆ। ਉਹਨਾਂ ਨੂੰ ਵੀ ਫੜਾਉਣ ਦਾ ਅਤੇ ਉਹਨਾਂ ਨੂੰ ਵੀ ਅੰਦਰ ਕਰਨ ਦਾ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਆ। ਐਕਚੁਅਲ ਦੇ ਵਿੱਚ ਤਾਂ ਇਹ ਮਾਲਕ ਹੀ ਨੇ ਜਿਹੜੇ ਅਸਲ ਦੇ ਵਿੱਚ ਜਿਹੜੀਆਂ ਅਮਰੀਕਨ ਜੋਬਸ ਆ ਦੂਜੇ ਲੋਕਾਂ ਨੂੰ ਉਹ ਦੇ ਰਹੇ ਨੇ ਅਤੇ ਜਿਹੜੇ ਇਹਨਾਂ ਨੂੰ ਅਨਡਾਕੂਮੈਂਟਡ ਨੂੰ ਹਾਇਰ ਕਰ ਰਹੇ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਦੇ ਜਿਹੜੇ ਹਾਲਾਤ ਵੀ ਫਿਰ ਉੱਥੇ ਅੰਦਰ ਬੰਧੂਆ ਮਜ਼ਦੂਰ ਵਾਲੀ ਜਿਹੜੀ ਟੋਟਲੀ ਆ ਉਹ ਬਣਾ ਕੇ ਉਹਨਾਂ ਨੇ ਉਹ ਰੱਖੇ ਹੋਏ ਸੀਗੇ। ਸੋ ਕਈ ਜਣੇ ਵੀ ਜਿਹੜੇ ਸਵਾਲ ਪੁੱਛ ਰਹੇ ਆ ਵੀ ਇਹ 680 ਜਾਣੇ ਤਾਂ ਗ੍ਰਿਫਤਾਰ ਹੁੰਦੇ ਹੋਏ ਨਜ਼ਰ ਆ ਰਹੇ ਸੀਗੇ, ਪਰ ਉਹਨਾਂ ਦਾ ਜਿਹੜਾ ਮਾਲਕਾਂ ਦੇ ਵਿੱਚੋਂ ਕਿਸੇ ਨੂੰ ਵੀ ਇੱਕ ਨੂੰ ਵੀ ਹੱਥਕੜੀ ਲੱਗਦੀ ਜਿਹੜੀ ਉਹ ਨਜ਼ਰ ਨਹੀਂ ਆਈ ਵੀ ਉਹਨਾਂ ਦਾ ਜਿਹੜਾ ਉਹ ਕੀ ਬਣੂਗਾ। ਸੋ ਇਹ ਇੱਕ ਨਵਾਂ ਵਿਵਾਦ, ਇੱਕ ਨਵੀਂ ਚਰਚਾ ਜਿਹੜੀ ਉਹ ਜ਼ਰੂਰ ਇਹ ਛੇੜ ਕੇ ਜਾਵੇਗੀ ਵੀ ਉਹਨਾਂ ਮਾਲਕਾਂ ਦਾ ਜਿਹੜਾ ਉਹ ਕੀ ਕੀਤਾ ਜਾਵੇ ਜਿਹੜੇ ਜਾਣ-ਬੁੱਝ ਕੇ, ਜਿਨ੍ਹਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਆਏ ਲੋਕ ਆ ਉਹਨਾਂ ਨੂੰ ਉਹ ਨੌਕਰੀ ਦਿੰਦੇ ਆ। ਹੁਣ ਬਹੁਤ ਸਾਰੇ ਲੋਕ ਜਿਹੜੇ ਉਸ ਹੱਕ ਵਾਲੇ ਉਹ ਕਹਿਣਗੇ ਵੀ ਘੱਟੋ ਘੱਟ ਉਹਨਾਂ ਨੂੰ ਨੌਕਰੀ ਦੇ ਰਹੇ ਆ ਅਤੇ ਫਿਰ ਉਹਨਾਂ ਨੂੰ ਬਚਾਉਣਾ ਵੀ ਚਾਹੀਦਾ ਹੈ ਵੀ ਜੇ ਉਹ ਨੌਕਰੀ ਦੇ ਰਹੇ ਆ ਅਜਿਹੀਆਂ ਚੀਜ਼ਾਂ ਜਿਹੜੀਆਂ ਉਹਦੇ ਨਾ ਹੋਣ। ਸੋ ਇਹ ਬਹੁਤ ਜ਼ਿਆਦਾ ਗੁੰਝਲਦਾਰ ਜਿਹੜਾ ਇੱਕ ਮਸਲਾ ਹੈਗਾ ਆ। ਕੋਈ ਆਸਾਨੀ ਦੇ ਨਾਲ ਜੇ ਕੋਈ ਸੋਚਦਾ ਆ ਵੀ ਕੰਘੀ ਦੇ ਨਾਲ ਜੇ ਉਸਨੂੰ ਕੌਮ ਆਊਟ ਕਰ ਦਿੱਤਾ ਜਾਊਗਾ ਤਾਂ ਮੁਸ਼ਕਿਲ ਹੀ ਜਾਪਦਾ ਵੀ ਆਉਣ ਵਾਲੇ ਸਮੇਂ 'ਚ ਇਸ ਦਾ ਕੋਈ ਅਜੇ ਹਾਲ ਦੀ ਘੜੀ ਹੱਲ ਜਿਹੜਾ ਉਹ ਕੋਈ ਸਾਹਮਣੇ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਦੋਨੋਂ ਪਾਸੋਂ ਹੀ ਬਹੁਤ ਜਿਹੜੀ ਤਲਖੀ ਆ ਉਹ ਦੇਖਣ ਨੂੰ ਮਿਲਦੀ ਆ। ਜੀ ਬਿਲਕੁਲ। ਉੱਥੇ ਦੇ ਇੱਕ ਲੋਕਲ ਬੈਂਕ ਦੇ CEO ਕਹਿੰਦੇ ਆ ਵੀ ਇਹਦਾ ਆਉਣ ਵਾਲੇ ਦਿਨਾਂ 'ਚ ਕਾਫੀ ਬਿਜ਼ਨਸਿਸ ਦੇ ਉੱਤੇ ਅਸਰ ਪਊਗਾ। ਆਲਰੇਡੀ ਬਹੁਤ ਸਾਰੇ ਜਿਹੜੇ ਬਿਜ਼ਨਸ ਆ ਇਸ ਦਾ ਜਿਹੜਾ ਖਾਮਿਆਜ਼ਾ ਜਿਹੜਾ ਭੁਗਤਾ ਉਹ ਰਹੇ ਆ। ਇੱਧਰ ਉਹਨਾਂ ਦੇ ਜਿਹੜੇ ਲੋਕ ਜਿਹੜੇ ਕੰਮ ਕਰਦੇ ਸੀ ਉਹ ਆ ਨਹੀਂ ਰਹੇ ਅਤੇ ਜਾਂ ਫਿਰ ਕਈਆਂ ਨੂੰ ਆਪਣਾ ਕੰਮ ਵੀ ਜਿਹੜਾ ਉਹ ਠੱਪ ਕਰਨਾ ਪਿਆ। ਜਿੱਦਾਂ ਆਪਾਂ ਕੱਲ੍ਹ ਟਰੱਕਿੰਗ ਦਾ ਦੱਸ ਰਹੇ ਸੀਗੇ ਵੀ ਵੱਧ ਰਹੀਆਂ ਇੰਸ਼ੋਰੈਂਸ ਦੇ ਕਰਕੇ ਬਹੁਤ ਸਾਰੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚੋਂ ਜਿਹੜੀਆਂ ਚੱਲਦੀਆਂ ਪੁਰਾਣੀਆਂ ਕੰਪਨੀਆਂ ਵੀ ਆ ਉਹ ਸ਼ਟ ਡਾਊਨ ਹੋ ਰਹੀਆਂ। ਸੋ ਇਹਦੇ ਕਰਕੇ ਵੀ ਜਿਹੜਾ ਅਸਰ ਬਹੁਤ ਜ਼ਿਆਦਾ ਉਹ ਡੈਫੀਨੇਟਲੀ ਪੈਣ ਵਾਲਾ ਆ। ਅਤੇ ਪਰ ਮੈਨੂੰ ਲੱਗਦਾ ਵੀ ਜੇ ਮਾਲਕਾਂ ਦੇ ਉੱਤੇ ਵੀ ਕਰਨ ਪੂਰਾ ਜ਼ੋਰ ਲਾਉਣ ਵੀ ਇਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ ਵੀ ਜੇ ਉਹ ਗੈਰ ਕਾਨੂੰਨੀ ਲੋਕਾਂ ਨੂੰ ਨੌਕਰੀ ਦਿੰਦੇ ਆ ਤਾਂ ਫਿਰ ਸ਼ਾਇਦ ਜਿਹੜੀ ਅਮਰੀਕਨ ਜੋਬਸ ਆ ਉਹ ਇਹਨਾਂ ਲੋਕਾਂ ਤੱਕ ਜਿਹੜੀਆਂ ਕਦੇ ਵੀ ਨਾ ਜਾਣ। ਕਿਉਂਕਿ ਸਭ ਤੋਂ ਵੱਡਾ ਜਿਹੜੀ ਆ ਲੋਕ ਇਹੀ ਕਹਿੰਦੇ ਆ ਵੀ ਸਾਡੀਆਂ ਜੋਬਸ ਜਿਹੜੀਆਂ ਇਹ ਖੋਹ ਲੈਂਦੇ ਆ
ਤੇ ਦੇਣ ਵਾਲਾ ਤਾਂ ਅਕਸਰ ਉਹ ਕੰਪਨੀ ਦੇ ਮਾਲਕ ਹੀ ਹੁੰਦੇ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਿੰਨੀਆਂ ਮਾਸ ਸ਼ੂਟਿੰਗਸ ਹੋਈਆਂ, ਉਹਦੇ ਸੰਬੰਧ ਦੇ ਵਿੱਚ ਨੈਂਸੀ ਪਲੋਸੀ ਨੇ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇੱਕ ਜਿਹੜੀ ਇਹਦੇ ਉੱਤੇ ਵਰਕਆਊਟ ਕਰੋ ਅਤੇ ਮੀਟਿੰਗ ਸੱਦੋ ਸਾਰੇ ਜਿੰਨੇ ਵੀ ਕਾਂਗਰਸਮੈਨ ਆ, ਸੈਨੇਟਰਸ ਆ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਆ ਵੀ ਮੈਨੂੰ ਲੱਗਦਾ ਆ ਵੀ ਰਿਪਬਲਿਕਨਸ ਅਤੇ ਡੈਮੋਕਰੇਟ ਰਲ ਕੇ ਜਿਹੜਾ ਆ ਇਸ ਇਸ਼ੂ ਦੇ ਉੱਤੇ ਵਰਕਆਊਟ ਕਰ ਸਕਦੇ ਹਨ। ਇਹ ਹੁਣ ਜਿਹੜਾ ਆ ਆਉਣ ਵਾਲੇ ਦਿਨਾਂ 'ਚ ਕੁਛ ਨਾ ਕੁਛ ਜ਼ਰੂਰ ਹੋਊਗਾ। ਉੱਧਰ ਸੈਨੇਟ ਮੈਜੋਰਟੀ ਲੀਡਰ ਜਿਹੜੇ ਮਿਚ ਮਕੌਨਲ ਆ, ਉਹਨਾਂ ਦਾ ਇੱਕ ਟਵਿੱਟਰ ਅਕਾਊਂਟ ਜਿਹੜਾ ਉਹ ਬੰਦ ਕੀਤਾ ਗਿਆ ਆ ਅਤੇ ਉਹਦਾ ਵੀ ਜਿਹੜਾ ਰੌਲਾ ਰੱਪਾ ਕਾਫੀ ਪੈ ਰਿਹਾ। ਦੱਸਦੇ ਜੇ ਵੀ ਉਹਦਾ ਕਾਰਨ ਕੀ ਆ। ਇਹਨਾਂ ਦੇ ਜਿਹੜੇ ਮਿਚ ਮਕੌਨਲ ਦੀ ਜਿਹੜੀ ਟੀਮ ਹੈਗੀ ਆ, ਕੈਂਪੇਨ ਵਾਲੀ ਟੀਮ ਆ, ਉਹਨਾਂ ਦੇ ਵਿੱਚ ਜਿਹੜੇ ਕਾਫੀ ਜਿਹੜੇ ਮੁੰਡੇ ਆ, ਉਹ ਜਿਹੜੀ ਅਲੈਗਜ਼ੈਂਡਰੀਆ ਓਕਾਜ਼ੀਓ ਕਾਰਟਸ, ਕਿਉਂਕਿ ਉਹ ਜੋ ਕੁਛ ਵੀ ਕਰਦੀ ਆ ਰਿਪਬਲਿਕਨਸ ਨੂੰ ਕਾਫੀ ਉਸ ਤੋਂ ਜਿਹੜੀ ਕਹਿੰਦੇ ਕਾਫੀ ਪੀੜਾ ਹੁੰਦੀ ਆ, ਤਾਂ ਉਸ ਦੇ ਨਾਲ ਜਿਹੜੀਆਂ ਉਸ ਦੀ ਕੱਟ ਆਊਟ ਦੇ ਨਾਲ ਅਸ਼ਲੀਲ ਹਰਕਤਾਂ ਕਰਕੇ ਉਹਨਾਂ ਨੇ ਜਿਹੜੀਆਂ ਫੋਟੋਆਂ ਆ ਉਹ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਪਾਈਆਂ, ਜਿਸ ਦੇ ਜਵਾਬ ਦੇ ਵਿੱਚ ਮਿਚ ਮਕੌਨਲ ਟੀਮ ਨੇ ਜਿਹੜਾ ਆਖਿਆ ਮੁੰਡੇ ਤਾਂ ਮੁੰਡੇ ਹੀ ਹੁੰਦੇ ਆ, ਇਹਨਾਂ ਨੇ ਤਾਂ ਇਹ ਕੁਛ ਜਿਹੜਾ ਕਰਨਾ ਹੀ ਆ। ਅਤੇ ਪਰ ਅੱਗੋਂ ਫਿਰ ਜਿਹੜੀ ਆ AOC ਉਸਨੇ ਕਿਹਾ ਵੀ ਨਹੀਂ, ਜੇ ਮੁੰਡਿਆਂ ਨੇ ਇਹ ਕੀਤਾ ਤਾਂ ਉਹਨਾਂ ਨੂੰ ਉਸ ਦਾ ਖਾਮਿਆਜ਼ਾ ਵੀ ਜਿਹੜਾ ਭੁਗਤਣਾ ਪੈਣਾ ਆ। ਤੁਸੀਂ ਦੇਖ ਲਓ ਵੀ ਸੈਨੇਟ ਮੈਜੋਰਟੀ ਲੀਡਰ ਦੀ ਜਿਹੜੀ ਟੀਮ ਆ ਉਹ ਇਸ ਤਰੀਕੇ ਦਾ ਜਿਹੜਾ ਰਵੱਈਆ ਆ ਉਹ ਔਰਤਾਂ ਦੇ ਪ੍ਰਤੀ ਜਿਹੜਾ ਉਸ ਰੱਖ ਰਹੀ ਆ। ਉਹਨਾਂ ਦੀ ਜਿਹੜੀ ਸਾਥੀ ਕਾਂਗਰਸ ਜਿਹੜੀ ਵੂਮਨ ਹੈਗੀ ਆ, ਅਤੇ ਉਹ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਟੀਮ ਦੇ ਵੱਲੋਂ ਕੀਤੀ ਗਈ ਅਸ਼ਲੀਲ ਹਰਕਤ ਨੂੰ ਰਾਦਰ ਦੈਨ ਕੰਡੈਮ ਕਰਨ ਦੇ, ਉਹ ਉਹਨਾਂ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਸਾਥ ਦੇ ਰਹੇ ਸੀ, ਜਿਸ ਤੋਂ ਬਾਅਦ ਦੇ ਵਿੱਚ ਟਵਿੱਟਰ ਨੇ ਉਹਨਾਂ ਦਾ ਜਿਹੜਾ ਉਹ ਕੈਂਪੇਨ ਦਾ ਜਿਹੜਾ ਅਕਾਊਂਟ ਆ ਉਸ ਨੂੰ ਬਾਅਦ ਦੇ ਵਿੱਚ ਬੰਦ ਕਰ ਦਿੱਤਾ ਵੀ ਉਹ, ਕਿਉਂਕਿ ਉਹ ਤੋਂ ਬਾਅਦ 'ਚ ਥ੍ਰੈਟ ਵੀ ਜਿਹੜੇ ਆ AOC ਨੂੰ ਜਿਹੜੇ ਕਹਿੰਦੇ ਕਾਫੀ ਜਿਹੜੇ ਆ ਉਹ ਜਾਣੇ ਸ਼ੁਰੂ ਹੋ ਗਏ ਸੀਗੇ। ਸੋ ਇਸ ਟਾਈਮ ਜਿਹੜਾ ਮਿਚ ਮਕੌਨਲ ਖਾਸ ਕਰਕੇ ਕਾਫੀ ਜ਼ਿਆਦਾ ਔਨਲਾਈਨ ਅਤੇ ਟਵਿੱਟਰ ਦੇ ਉੱਤੇ ਕਾਫੀ ਜ਼ਿਆਦਾ ਇਸ ਦੇ ਉੱਤੇ ਜਿਹੜਾ ਆ ਉਹ ਇਸ ਨੂੰ ਕ੍ਰਿਟਿਸਿਜ਼ਮ ਦਾ ਜਿਹੜਾ ਉਹ ਸਾਹਮਣਾ ਵੀ ਕਰਨਾ ਪੈ ਰਿਹਾ। ਮਾਸਕੋ ਵਿੱਚ ਇੱਦਾਂ ਦੇ ਜਿਹੜੇ ਹੈਸ਼ਟੈਗ ਆ ਉਹ ਕਾਫੀ ਜ਼ਿਆਦਾ ਚੱਲ ਰਹੇ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਜੋ ਬਾਈਡਨ ਡੈਮੋਕ੍ਰੇਟਿਕ ਪਾਰਟੀ ਦੇ ਕੈਂਡੀਡੇਟ ਆ, ਉਹਨਾਂ ਨੇ ਆਇਓਵਾ ਦੇ ਵਿੱਚ ਕੱਲ੍ਹ ਇੱਕ ਗਲਤ ਬਿਆਨ ਦੇ ਦਿੱਤਾ, ਜਿਸ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਗਰੀਬ ਬੱਚੇ ਹੈਗੇ ਆ ਉਹ ਜਿੰਨੇ ਉਨੇ ਵੀ ਉਹ ਬਰਾਈਟ ਹੈਗੇ ਜਿੰਨੇ ਵਾਈਟ ਕਿਡਸ ਹੈਗੇ ਆ। ਸੋ ਇਸ ਤਰ੍ਹਾਂ ਦਾ ਇੱਕ ਬਿਆਨ ਉਹਨਾਂ ਨੇ 2006 ਦੇ ਵਿੱਚ ਵੀ ਦਿੱਤਾ ਸੀ, ਜਦੋਂ ਇੱਕ ਇੰਡੀਅਨ ਅਮਰੀਕਨ ਜਿਹੜਾ ਲੜਕਾ ਸੀਗਾ, ਉਹਨਾਂ ਦੀ ਇੱਕ ਕੈਂਪੇਨ ਟੀਮ ਦਾ ਮੈਂਬਰ ਸੀ, ਉਹਦੇ ਬਾਰੇ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ ਸੀ। ਸੋ ਪੋਲੀਟੀਸ਼ੀਅਨ ਅਕਸਰ ਕਿਤੇ ਨਾ ਕਿਤੇ ਕੋਈ ਗਲਤ ਬਿਆਨ ਦੇ ਦਿੰਦੇ ਆ। ਇਹ ਪੋਲੀਟੀਸ਼ੀਅਨ ਕਹਿ ਲਓ ਜਾਂ ਇਹਨਾਂ ਦਾ ਪ੍ਰਿਵਿਲੇਜ ਕਹਿ ਲਓ ਕਿਤੇ ਨਾ ਕਿਤੇ। ਹਰਜੋਤ ਸਿੰਘ ਜੀ, ਜੋ ਬਾਈਡਨ ਦਾ ਤਾਂ ਕੁਛ ਜ਼ਿਆਦਾ ਹੀ ਲੰਬੇ ਸਮੇਂ ਤੋਂ ਇੱਕ ਜਿਹੜੀ ਲਿਸਟ ਆ ਕਹਿੰਦੀ ਇਹਦੀ ਲੰਬੀ ਹੁੰਦੀ ਜਾ ਰਹੀ ਆ, ਜਿਹੜੇ ਇਹਦੇ ਇੱਦਾਂ ਦੇ ਪੁੱਠੇ ਸਿੱਧੇ ਜਿਹੜੇ ਬਿਆਨ ਆ ਉਹ ਵੱਧਦੇ ਜਾ ਰਹੇ ਆ, ਅਤੇ ਇਹਦੇ ਕਰਕੇ ਡੈਫੀਨੇਟਲੀ ਜਿਹੜਾ ਇਸ ਨੂੰ ਅਸਰ ਇਹਦੀ ਜਿਹੜੀ ਕੈਂਪੇਨ ਦੇ ਉੱਤੇ ਜਿਹੜਾ ਉਹ ਪੈਣਾ ਹੀ ਆ। ਕਿਉਂਕਿ ਅੱਜ ਕੱਲ੍ਹ ਜਿਹੜੇ ਲੋਕ ਆ ਉਹ ਇਹਨਾਂ ਚੀਜ਼ਾਂ ਵੱਲ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਚੱਲਦੀ ਹੈ ਚਰਚਾ, ਅਤੇ ਇਸ ਦੇ ਵੱਲ ਲੋਕ ਜਿਹੜੇ ਕਿਤੇ ਨਾ ਕਿਤੇ ਪਿੱਛੇ ਹਟਦੇ ਆ। ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ ਵੀ ਇਹਦੇ ਜਿਹੜੇ ਇਸ ਦੇ ਕਾਨੂੰਨ ਸੀਗੇ, ਖਾਸ ਕਰਕੇ ਜਿਹੜੇ ਅੰਦਰ ਕਰਨ ਵਾਲਾ ਜਿਹੜਾ ਕਾਨੂੰਨ ਬਣਾਇਆ ਗਿਆ ਸੀਗਾ ਇੱਕ, ਉਸ ਦੇ ਵਿੱਚ ਅਤੇ ਸੈਗਰੀਗੇਸ਼ਨਿਸਟ ਵਾਲਿਆਂ ਦੇ ਨਾਲ ਜਿਹੜੀ ਇਸ ਦੀ ਨਜ਼ਦੀਕੀ ਸੀਗੀ, ਉਸ ਤੋਂ ਬਾਅਦ 'ਚ ਇਹਦੇ ਕਈ ਵੱਡੇ ਟੌਪ ਦੇ ਜਿਹੜੇ ਡੋਨਰਸ ਆ ਉਹਨਾਂ ਨੇ ਇਹਦੇ ਫੰਡ ਰੇਜ਼ਿੰਗ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ USA ਦੇ ਵਿੱਚ ਡੋਮੈਸਟਿਕ ਟੈਰਰਿਜ਼ਮ ਨੂੰ ਕਵਰ ਕਰਨ ਦੇ ਲਈ ਕੋਈ ਲਾ ਹਜੇ ਤੱਕ ਨਹੀਂ ਬਣਿਆ ਹੋਇਆ, ਅਤੇ FBI ਏਜੰਟ ਐਸੋਸੀਏਸ਼ਨ ਜਿਹੜੀ ਆ ਉਹ ਇਸ ਲਾ ਨੂੰ ਜਿਹੜਾ ਬਣਾਉਣਾ ਚਾਹੁੰਦੀ ਹੈਗੀ ਆ। ਕਾਂਗਰਸਮੈਨ ਅਤੇ ਸੈਨੇਟਰਸ ਨਾਲ ਡਿਸਕਸ ਕਰਕੇ ਜਿਹੜੇ ਡੋਮੈਸਟਿਕ ਟੈਰਰਿਸਟ ਹੈਗੇ ਆ, ਆਪਾਂ ਦੇਖੇ ਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿੰਨੀਆਂ ਵੀ ਮਾਸ ਸ਼ੂਟਿੰਗਸ ਹੋਈਆਂ ਉਹ ਸਾਰੇ ਡੋਮੈਸਟਿਕ ਟੈਰਰਿਸਟ ਹੀ ਸੀਗੇ। ਅਤੇ ਪਰ ਸਿਵਲ ਲਿਬਰਟੀਜ਼ ਗਰੁੱਪ ਜਿਹੜੇ ਆ ਉਹ ਇਹ ਤੋਂ ਥੋੜ੍ਹੀ ਕੰਨੀ ਕਤਰਾ ਰਹੇ ਆ। ਉਹ ਕਹਿੰਦੇ ਆ ਵੀ ਕਿਤੇ ਡੋਮੈਸਟਿਕ ਟੈਰਰਿਜ਼ਮ ਦੇ ਅੰਡਰ ਜਿਹੜੀ ਫਰੀ ਸਪੀਚ ਆ ਉਹਦੇ ਉੱਤੇ ਨਾ ਕਿਸੇ ਤਰ੍ਹਾਂ ਦਾ ਅਸਰ ਹੋਵੇ। ਪਈ ਜੇ ਕੋਈ ਬੰਦਾ ਕਿਸੇ ਵੀ ਪੋਲੀਟੀਸ਼ੀਅਨ ਦੇ ਜਾਂ ਗਵਰਨਮੈਂਟ ਦੇ ਉਲਟ ਬੋਲਦਾ ਅਤੇ ਉਹਨੂੰ ਨਾ ਅਰੈਸਟ ਕੀਤਾ ਜਾਵੇ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਹੋਰ ਮੁਲਕਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਉਹ ਕਰਦੀਆਂ ਆ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਖਬਰ ਆਪਾਂ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਅਲ ਪਾਸੋ ਦੇ ਵਿੱਚ ਜਿਹੜੇ ਉੱਥੇ ਪੀੜਤ ਪਰਿਵਾਰਾਂ ਨੂੰ ਮਿਲਣ ਦੇ ਲਈ ਉੱਥੇ ਗਏ ਸੀਗੇ 2 ਦਿਨ ਪਹਿਲਾਂ। ਉੱਥੇ ਦੀ ਇੱਕ ਜਿਹੜੀ ਤਸਵੀਰ ਆ ਉਹ ਹੁਣ ਬਹੁਤ ਜ਼ਿਆਦਾ ਚਰਚਾ ਜਿਹੜੀ ਬਟੋਰ ਰਹੀ ਹੈ, ਜਿੱਥੇ ਇੱਕ
ਮਾਰੇ ਗਏ ਪਰਿਵਾਰ ਦਾ ਇੱਕ ਛੋਟਾ ਜਿਹਾ ਬੱਚਾ, ਉਸ ਨੂੰ ਲੈ ਕੇ ਜਿਹੜੀ ਫਸਟ ਲੇਡੀ ਮੈਲਾਨੀਆ ਟਰੰਪ ਉਹਨਾਂ ਨੇ ਉਹਨੂੰ ਗੋਦੀ ਚੱਕਿਆ ਹੋਇਆ ਆ। ਨਾਲ ਰਾਸ਼ਟਰਪਤੀ ਟਰੰਪ ਤੇ ਹੋਰ 1-2 ਜਾਣੇ ਖੜ੍ਹੇ ਆ। ਰਾਸ਼ਟਰਪਤੀ ਟਰੰਪ ਉਸ ਤਸਵੀਰ ਦੇ ਵਿੱਚ ਹੱਸਦੇ ਹੋਏ ਤੇ ਥੰਬਸ ਅਪ ਕਰਦੇ ਹੋਏ ਜਿਹੜੇ ਆ ਉਹਨਾਂ ਨੇ ਤਸਵੀਰ ਦੇ ਵਿੱਚ ਆਈ ਆ, ਜਿਸ ਤੋਂ ਬਾਅਦ ਦੇ ਵਿੱਚ ਜਿਹੜੇ ਉਹਨਾਂ ਦੇ ਕ੍ਰਿਟਿਕਸ ਆ ਉਹਨਾਂ ਨੇ ਕਾਫੀ ਇਸ ਚੀਜ਼ ਨੂੰ ਜਿਹੜਾ ਉਹ ਚੁੱਕਿਆ ਵੀ ਇਸ ਮੌਕੇ ਦੇ ਉੱਤੇ ਖੁਸ਼ ਹੋਣ ਵਾਲੀ ਤੇ ਥੰਬਸ ਅਪ ਕਰਨ ਵਾਲੀ ਤੇ ਕੋਈ ਗੱਲ ਜਿਹੜੀ ਉਹ ਨਜ਼ਰ ਨਹੀਂ ਸੀ ਆਉਂਦੀ। ਵੀ ਅਜਿਹੇ ਮੌਕੇ ਦੇ ਉੱਤੇ ਉਹਨਾਂ ਨੂੰ ਤਾਂ ਜਿਹੜੇ ਦਿਲਾਸੇ ਦੀ ਜਿਹੜੀ ਜ਼ਰੂਰਤ ਹੁੰਦੀ ਆ ਵੀ ਛੋਟੇ ਬੱਚੇ ਦਾ ਗਾਂ ਹੁਣ ਪਰਿਵਾਰ ਹੀ ਜਿਹੜਾ ਕੋਈ ਬਚਿਆ ਨਹੀਂ ਉਸ ਜਿਹੜੇ ਚਿੱਟੇ ਅੱਤਵਾਦੀ ਦੇ ਦੁਆਰਾ ਜਿਹੜਾ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਵਾਲਮਾਰਟ ਦੇ ਵਿੱਚ, ਅਤੇ ਉਸ ਤੋਂ ਬਾਅਦ 'ਚੋਂ ਬਚਿਆ ਕੁਛ ਨਹੀਂ ਆ। ਅਤੇ ਇੱਦਾਂ ਦੀਆਂ ਤਸਵੀਰਾਂ ਖਿਚਾਉਣ ਤੋਂ ਅਤੇ ਇੱਦਾਂ ਦੇ ਜਿਹੜੀਆਂ ਹਰਕਤਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਆ। ਅਤੇ ਵਾਲਮਾਰਟ ਦੇ ਨਾਲ ਸੰਬੰਧਿਤ ਇੱਕ ਹਰਜੋਤ ਸਿੰਘ ਜੀ ਕੱਲ੍ਹ ਇੱਕ ਹੋਰ ਖਬਰ ਸੀ, ਆਈ ਥਿੰਕ ਇੱਕ ਹੋਰ ਸੂਬੇ ਦੇ ਵਿੱਚ ਇੱਕ ਬੰਦਾ 100 ਐਮੂਨੇਸ਼ਨ ਦੇ ਰਾਊਂਡ ਦੇ ਨਾਲ ਅਤੇ ਜਿਸ ਨੇ ਬੁਲਟ ਪ੍ਰੂਫ ਵੈਸਟ ਪਾਈ ਸੀ ਅਤੇ ਨਾਲ ਉਸ ਦੇ ਬੰਦੂਕ ਸੀਗੀ, ਉਸ ਨੂੰ ਵਾਲਮਾਰਟ ਦੇ ਵਿੱਚ ਵੜਨ ਤੋਂ ਪਹਿਲਾਂ ਹੀ ਜਿਹੜਾ ਉਹ ਰੋਕ ਦਿੱਤਾ ਗਿਆ। ਅਤੇ ਹੁਣ ਜਿਹੜੀ ਉਸ ਦੀ ਜਾਂਚ ਚੱਲ ਰਹੀ ਆ ਵੀ ਉਹ ਇਹ ਸਾਰਾ ਕੁਛ ਵਾਲਮਾਰਟ ਦੇ ਵਿੱਚ ਲੈ ਕੇ ਉਹ ਕੀ ਕਰਨ ਜਿਹੜਾ ਜਾ ਰਿਹਾ ਸੀ। ਹਰ ਇੱਕ ਦਾ ਜਿਹੜਾ ਅੰਦੇਸ਼ਾ ਆਲਮੋਸਟ ਸਭ ਦਾ ਇੱਕੋ ਜਿਹਾ ਹੀ ਆ ਵੀ ਹੋ ਸਕਦਾ ਹੈ ਵੀ ਅਜਿਹੇ ਲੋਕਾਂ ਦੀਆਂ ਗੱਲਾਂ ਜਿਹੜੀਆਂ ਸੁਣ ਕੇ, ਖਬਰਾਂ ਸੁਣ ਕੇ, ਤਾਂ ਉਹ ਵੀ ਕੁਛ ਅਜਿਹੀ ਹੀ ਗੱਲ ਜਿਹੜੀ ਆ ਉਹ ਗੋਲੀ ਕਾਂਡ ਨੂੰ ਅੰਜਾਮ ਦੇਣ ਜਾ ਰਿਹਾ ਹੋ ਸਕਦਾ। ਪਰ ਪੁਲਿਸ ਦੇ ਦੁਆਰਾ ਇਸ ਦੇ ਉੱਤੇ ਜਿਹੜੇ ਹਾਲ ਦੀ ਘੜੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਵੀ ਕੱਲ੍ਹ ਕਹਿੰਦੇ ਇੱਕ ਬੰਦੇ ਨੂੰ ਇਸੇ ਤਰੀਕੇ ਨਾਲ ਵਾਲਮਾਰਟ ਦੇ ਵਿੱਚ ਭਾਰੀ ਜਿਹੜੀ ਗੋਲੀਆਂ ਦੇ ਨਾਲ ਤੇ ਅਸਲੇ ਦੇ ਨਾਲ ਜਿਹੜਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਅਗਲੀ ਖਬਰ ਜਿਹੜੀ ਆ ਟੈਕਸਸ ਤੋਂ ਆ ਰਹੀ ਆ। ਟੈਕਸਸ ਦੇ ਵਿੱਚ ਅੱਜ ਸਵੇਰੇ ਹੂਸਟਨ ਫਰੀਵੇ ਦੇ ਉੱਤੇ ਇੱਕ ਬੰਦੇ ਨੇ 2 ਜਿਹੜੇ ਮੋਟਰਿਸਟ ਸੀਗੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਆਪਾਂ ਦੇਖਦੇ ਹਾਂ ਵੀ ਕਈ ਵਾਰੀ ਹਾਈਵੇਜ਼ ਦੇ ਉੱਤੇ ਰੋਡ ਰੇਜ ਹੁੰਦੀ ਹੈਗੀ ਆ। ਕਹਿੰਦੇ ਵੀ ਪਹਿਲਾਂ ਇੱਕ ਮਾੜੀ ਜਿਹੀ ਉਹਨਾਂ ਦੀ ਕਿਸੇ ਗੱਲ ਤੋਂ ਬਹਿਸ ਹੋ ਗਈ, ਜਾਂਦੇ ਜਾਂਦੇ ਕਾਰ ਟੱਚ ਹੋ ਗਈ ਸੀ, ਉਹ ਤੋਂ ਬਾਅਦ ਉਸਨੇ ਗੋਲੀਆਂ ਨਾਲ 2 ਬੰਦੇ ਮਾਰ ਦਿੱਤੇ ਅਤੇ ਉੱਥੋਂ ਭੱਜ ਗਿਆ। ਹਜੇ ਵੀ ਉਹ ਲੂਜ਼ ਹੈਗਾ ਏ। ਅੱਜ ਸਵੇਰੇ 6 ਵਜੇ ਦੀ ਜਿਹੜੀ ਖਬਰ ਟੈਕਸਸ ਹੂਸਟਨ ਤੋਂ ਆ ਰਹੀ ਹੈ। ਬਿਲਕੁਲ, ਆਪਣੇ ਆਈ ਥਿੰਕ ਪਿਛਲੇ ਮਹੀਨੇ ਹਰਜੋਤ ਸਿੰਘ ਜੀ ਸੈਨ ਹੋਜ਼ੇ ਅਤੇ ਇਸ ਦੇ ਇਰਦ ਗਿਰਦ ਇਲਾਕੇ ਦੇ ਵਿੱਚ ਕੁਛ ਕੁ ਦਿਨਾਂ ਦੇ ਵਿੱਚ 4 ਗੋਲੀਬਾਰੀਆਂ ਜਿਹੜੀਆਂ ਆ ਉਹ ਘਟਨਾਵਾਂ ਉਦੋਂ ਇੱਦਾਂ ਹੋਈਆਂ ਸੀਗੀਆਂ। ਸੋ ਇਸ ਟਾਈਮ ਉਹਦੀ ਮੈਨ ਹੰਟ ਜਿਹੜੀ ਕਹਿੰਦੇ ਸ਼ੂਟਰ ਦੀ ਮੈਨ ਹੰਟ ਜਿਹੜੀ ਆ ਉਹ ਜਾਰੀ ਆ, ਔਨ ਦਾ ਰਨ ਹੈਗਾ ਆ। ਪੁਲਿਸ ਵਾਲੇ ਲਗਾਤਾਰ ਉਸ ਨੂੰ ਫੜਨ ਦੀ ਜਿਹੜੀ ਕੋਸ਼ਿਸ਼ਾਂ ਆ ਉਹ ਕਰ ਰਹੇ ਨੇ। ਅਗਲੀ ਜਿਹੜੀ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ, ਇਹ ਇੱਕ ਘਬਰਾਉਣ ਵਾਲੀ, ਚਿੰਤਾ ਵਾਲੀ ਜਿਹੜੀ ਖਬਰ ਹੈ। ਇੱਕ ਐਲਡਰਲੀ ਹਸਬੈਂਡ ਅਤੇ ਇੱਕ ਵਾਈਫ ਆ, ਉਹਨਾਂ ਨੇ ਵਾਸ਼ਿੰਗਟਨ ਸਟੇਟ ਦੇ ਵਿੱਚ ਮਰਡਰ ਸੂਸਾਈਡ, ਅਪੈਰੈਂਟ ਕਥਿਤ ਤੌਰ ਦੇ ਉੱਤੇ ਮਰਡਰ ਸੂਸਾਈਡ ਜਿਹੜਾ ਉਹ ਕੀਤਾ ਆ। ਕਪਲ ਦੇ ਵਿੱਚ ਕਹਿੰਦੇ ਦੱਸਿਆ ਜਾਂਦਾ ਉਹਨਾਂ ਨੇ ਇੱਕ ਨੋਟ ਵੀ ਜਿਹੜਾ ਉਹ ਛੱਡਿਆ ਆ, ਅਤੇ ਕਹਿੰਦੇ ਵੀ ਉਸ ਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਵੀ ਉਹ ਜਿਹੜੀ ਮੈਡੀਕਲ ਕੇਅਰ ਜਿਹੜੀ ਉਹਨਾਂ ਨੂੰ ਚਾਹੀਦੀ ਆ ਉਹ ਅਫੋਰਡ ਨਹੀਂ ਸੀ ਕਰ ਸਕਦੇ, ਜਿਸ ਦੇ ਚੱਲਦਿਆਂ ਉਸ ਤੋਂ ਤੰਗ ਆਉਂਦੇ ਹੋਏ ਇੱਕ ਨੇ ਇੱਕ ਨੂੰ ਮਾਰ ਕੇ ਬਾਅਦ ਖੁਦ ਨੂੰ ਜਿਹੜਾ ਆ ਉਹ ਮੁਕਾ ਲਿਆ। ਸੋ 77 ਸਾਲਾਂ ਦਾ ਬੰਦਾ ਕਹਿੰਦਾ ਆ ਉਸਨੇ ਬੀਤੇ ਬੁੱਧਵਾਰ ਨੂੰ 911 ਕਾਲ ਕੀਤੀ ਅਤੇ ਕਹਿੰਦਾ ਵੀ ਉਹ ਪਲਾਨ ਕਰ ਰਿਹਾ ਆ ਵੀ ਉਸ ਨੇ ਮਰ ਜਾਣਾ ਆ ਸੂਸਾਈਡ ਕਰਕੇ। ਵਟਕੌਮ ਕਾਊਂਟੀ ਸ਼ੈਰਿਫ ਆਫਿਸ ਨੇ ਜਿਹੜਾ ਇੱਕ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਦੱਸਿਆ। ਫਰਨਡੇਲ ਇਲਾਕੇ ਦੇ ਵਿੱਚ ਕਹਿੰਦੇ ਆ ਵੀ ਇਹ ਬੰਦਾ ਰਹਿੰਦਾ ਸੀਗਾ। ਇਹ ਜਿਹੜਾ ਐਲਡਰਲੀ ਪਰਿਵਾਰ ਜਿਹੜੇ ਆ ਬਜ਼ੁਰਗ ਜਿਹੜੇ ਉਹ ਰਹਿੰਦੇ ਸੀਗੇ ਅਤੇ ਉਹਨਾਂ ਨੇ ਇਹ ਕਾਰਾ ਜਿਹੜਾ ਉਹ ਕੀਤਾ ਆ। ਅਤੇ 76 ਸਾਲ ਦੀ ਉਸਦੀ ਜਿਹੜੀ ਉਹ ਵਾਈਫ ਸੀਗੀ ਅਤੇ ਇਹਨਾਂ ਦੋਨਾਂ ਦੀ ਲਾਸ਼ ਜਿਹੜੀ ਆ ਉਹ ਬਾਅਦ ਦੇ ਵਿੱਚ ਬਰਾਮਦ ਹੋਈ ਆ। ਅਧਿਕਾਰੀਆਂ ਦੇ ਦੁਆਰਾ ਜਿਹੜਾ ਇਸ ਨੂੰ ਮਰਡਰ ਸੂਸਾਈਡ ਦੇ ਵਜੋਂ ਜਿਹੜਾ ਉਹ ਦੇਖਿਆ ਜਾ ਰਿਹਾ ਆ। ਅਤੇ ਮੈਡੀਕਲ ਅਫੋਰਡ ਨਾ ਹੋਣ ਕਰਕੇ ਜਿਹੜਾ ਇਲਾਜ ਆ ਉਹ ਅਫੋਰਡ ਨਾ ਹੋਣ ਕਰਕੇ ਕਹਿੰਦੇ ਆ ਵੀ ਇਸ ਨੂੰ ਇੱਕ ਫੈਕਟਰ ਦੇ ਵਜੋਂ ਵੀ ਗਿਣਿਆ ਜਾ ਰਿਹਾ ਆ। ਉੱਧਰ ਦੇਖੋ ਵੀ ਅਜਿਹੇ ਲੋਕ ਜਿਨ੍ਹਾਂ ਨੇ ਕਈ ਸਾਲ ਕੰਮ ਕਰਕੇ ਅਤੇ ਬਾਅਦ ਦੇ ਵਿੱਚ ਹੁਣ ਉਹ ਮੈਡੀਕਲ ਵੀ ਜਿਹੜਾ ਅਫੋਰਡ, ਆਪਣਾ ਇਲਾਜ ਵੀ ਅਫੋਰਡ ਜਿਹੜਾ ਕਰਨੋਂ ਰਹਿ ਗਏ ਆ। ਅਤੇ ਇੱਧਰ ਕੈਲੀਫੋਰਨੀਆ ਵਰਗੀ ਸੂਬੇ ਆ ਜਿਨ੍ਹਾਂ ਨੇ $95 ਮਿਲੀਅਨ ਜਿਹੜੇ ਆ ਉਹ ਉਹਨਾਂ ਲੋਕਾਂ ਲਈ ਰੱਖੇ ਆ ਜਿਹੜੇ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਉਹ ਆਏ ਹੋਏ ਆ। ਤੁਸੀਂ ਦੇਖੋ ਵੀ ਅਜਿਹੇ ਲੋਕਾਂ ਨੂੰ ਜ਼ਿਆਦਾ ਜ਼ਰੂਰਤ ਆ ਕਿ ਜਿਹੜੇ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਆਏ ਆ। ਸੋ ਉੱਦਾਂ ਇਹ ਤਾਂ ਵਾਸ਼ਿੰਗਟਨ ਸਟੇਟ ਦਾ ਜਿਹੜਾ ਹੈਗਾ ਆ, ਪਰ ਫਿਰ ਵੀ ਕੈਲੀਫੋਰਨੀਆ ਨੂੰ ਵੀ ਅਜਿਹੀਆਂ ਚੀਜ਼ਾਂ ਤੋਂ ਜਿਹੜੇ ਸਬਕ ਲੈਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਹਾਂਗਕਾਂਗ ਤੋਂ ਆ ਰਹੀ ਆ। ਪਿਛਲੇ 9 ਹਫ਼ਤਿਆਂ ਤੋਂ ਹਾਂਗਕਾਂਗ ਦੇ ਵਿੱਚ ਜਿਹੜੇ ਮੁਜ਼ਾਹਰੇ ਚੱਲ ਰਹੇ ਹੈਗੇ ਆ ਅਤੇ ਕੈਥੀ ਪੈਸੀਫਿਕ ਜਿਹੜੀ ਏਅਰਲਾਈਨ ਆ ਉਹਨਾਂ ਦੇ ਕੁਛ ਇੰਪਲਾਈ ਜਿਹੜੇ ਆ
ਉਹਨਾਂ ਨੇ ਵੀ ਜਿਹੜਾ ਮੁਜ਼ਾਹਰੇ ਚੱਲ ਰਹੇ ਆ ਉਹਨਾਂ ਦੇ ਵਿੱਚ ਹਿੱਸਾ ਲਿਆ। ਅਤੇ ਹੁਣ ਚਾਈਨਾ ਵਾਲਿਆਂ ਨੇ ਹਾਂਗਕਾਂਗ ਨੂੰ ਆਰਡਰ ਕੀਤਾ ਆ ਵੀ ਜਿਹੜੇ ਕੈਥੀ ਪੈਸੀਫਿਕ ਦੇ ਜਿਹੜੇ ਜਾਂ ਇਹਨਾਂ ਦੇ EMPLOYE ਜਾਂ ਕੋਈ ਵੀ ਜਿਹੜਾ ਸਟਾਫ ਮੈਂਬਰ ਆ ਜਿਨ੍ਹਾਂ ਨੇ ਪ੍ਰੀ ਡੈਮੋਕ੍ਰੇਸੀ ਪ੍ਰੋਟੈਸਟ ਦੇ ਵਿੱਚ ਪ੍ਰੋ ਡੈਮੋਕ੍ਰੇਸੀ ਜਿਹੜੇ ਪ੍ਰੋਟੈਸਟ ਆ ਉਹਨਾਂ 'ਚ ਹਿੱਸਾ ਲਿਆ ਅਤੇ ਉਹਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਜਾਵੇ। ਸੋ 9 ਹਫ਼ਤਿਆਂ ਤੋਂ ਜਿਹੜਾ ਹਾਂਗਕਾਂਗ 'ਚ ਜਿਹੜਾ ਮਾਹੌਲ ਆ ਉਹ ਬਹੁਤ ਖਰਾਬ ਚੱਲ ਰਿਹਾ। ਬਹੁਤ ਵੱਡੀ ਗਿਣਤੀ ਦੇ ਵਿੱਚ ਲਗਭਗ ਲੱਖਾਂ ਦੀ ਹਿਸਾਬ ਦੇ ਨਾਲ ਜਿਹੜੇ ਆ ਪ੍ਰੋਟੈਸਟ ਚੱਲ ਰਹੇ ਆ। ਈਵਨ ਦੋ ਹਾਂਗਕਾਂਗ ਚਾਈਨਾ ਦਾ ਹਿੱਸਾ ਮੰਨਿਆ ਜਾ ਰਿਹਾ ਆ, ਪਰ ਹਾਂਗਕਾਂਗ ਦੇ ਕੋਲ ਕਾਫੀ ਜਿਹੜੇ ਉੱਥੇ ਦੇ ਲੋਕ ਆ ਉਹਨਾਂ ਦੇ ਕੋਲ ਆਪਣੇ ਇੱਕ ਤਰ੍ਹਾਂ ਨਾਲ ਇੰਡੀਪੈਂਡੈਂਸ ਹੈਗੀ ਆ ਫ੍ਰੀ ਸਪੀਚ ਦੀ, ਪਰ ਉਹ ਜਿਹੜੀ ਐਕਸਟ੍ਰਾਡੀਸ਼ਨ ਦਾ ਚੱਲ ਰਿਹਾ ਮੁੱਦਾ, ਉਸ ਮੁੱਦੇ ਦੇ ਉੱਤੇ ਜਿਹੜੇ ਆ ਪ੍ਰੋਟੈਸਟ ਪਿਛਲੇ 9 ਹਫ਼ਤਿਆਂ ਤੋਂ ਹੋ ਰਹੇ ਹੈਗੇ ਆ। ਜੀ ਆਪਾਂ ਹਰਜੋਤ ਸਿੰਘ ਜੀ ਦੱਸ ਰਹੇ ਸੀ ਵੀ ਕਿੱਦਾਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਰੇਡਸ ਵਗੈਰਾ ਪਈਆਂ ਆ। ਇਮੀਗ੍ਰੇਸ਼ਨ ਵਾਲਿਆਂ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਜਿਹੜੀ ਆ ਰਹੀ ਆ ਮਿਸ਼ੀਗਨ ਤੋਂ। ਕਹਿੰਦੇ ਵੀ ਮਿਸ਼ੀਗਨ ਦਾ ਇੱਕ ਲੌਂਗ ਟਾਈਮ ਰੈਜ਼ੀਡੈਂਟ ਕਹਿੰਦਾ ਜਿਹੜਾ ਕਦੀ ਇਰਾਕ ਨਹੀਂ ਸੀ ਗਿਆ ਹੋਇਆ, ਪਰ ਉਸ ਨੂੰ ਉੱਥੇ ਡਿਪੋਰਟ ਜਿਹੜਾ ਉਹ ਕਰ ਦਿੱਤਾ ਗਿਆ। ਉਸ ਨੂੰ ਉਹ ਡਾਇਬਟੀਜ਼ ਦਾ ਉੱਤੋਂ ਮਰੀਜ਼ ਸੀਗਾ ਅਤੇ ਉੱਥੇ ਕਹਿੰਦੇ ਆ ਵੀ ਉਹ ਇਨਸੂਲਿਨ ਜਿਹੜੀ ਉਹ ਲੈਣ ਦੇ ਵਿੱਚ ਨਾਕਾਮਯਾਬ ਰਿਹਾ। ਜਿਮੀ ਅਲਦੌਦ ਨਾਂ ਦਾ 41 ਸਾਲ ਦਾ ਜਿਹੜਾ ਬੰਦਾ ਜਿਹੜਾ ਕਹਿੰਦੇ ਗਰੀਸ ਦਾ ਜੰਮਿਆ ਸੀਗਾ ਅਤੇ ਯੂਨਾਈਟਿਡ ਸਟੇਟ ਦੇ ਵਿੱਚ ਐਜ਼ ਏ ਇਨਫੈਂਟ ਜਿਹੜਾ ਉਹ ਆਇਆ ਸੀ। ਉਸ ਨੂੰ 2 ਜੂਨ ਨੂੰ ਇਰਾਕ ਦੇ ਵਿੱਚ ਜਿਹੜਾ ਉਹ ਡਿਪੋਰਟ ਕਰ ਦਿੱਤਾ ਗਿਆ ਅਤੇ ਉਹ ਜਿਹੜਾ ਆਪਣੇ ਡਾਇਬਟੀਜ਼ ਇਨਸੂਲਿਨ ਨਾ ਮਿਲਣ ਕਰਕੇ ਜਿਹੜਾ ਆ ਉੱਥੇ ਉਸ ਦੀ ਹੁਣ ਮੌਤ ਹੋ ਗਈ ਆ। ਹੁਣ ਕੀ ਵਿਚਾਰੇ ਦਾ ਜਿਹੜਾ ਕਸੂਰ ਸੀਗਾ ਵੀ ਉਸ ਨੂੰ ਛੋਟੇ ਹੁੰਦਿਆਂ ਹੋਏ ਐਜ਼ ਏ ਇਨਫੈਂਟ ਉਹਦੇ ਮਾਪੇ ਜਿਹੜੇ ਆ ਗਰੀਸ ਤੋਂ ਇੱਥੇ ਲੈ ਆਂਦੇ ਅਤੇ ਹੁਣ ਇਹਨਾਂ ਨੇ ਆਈਸ ਵਾਲਿਆਂ ਨੇ ਪਤਾ ਨਹੀਂ ਕੀ ਦੇਖਿਆ ਵੀ ਉਸ ਨੂੰ ਬਾਅਦ ਦੇ ਵਿੱਚ ਇਰਾਕ ਦੇ ਵਿੱਚ ਜਿਹੜਾ ਉਹ ਡਿਪੋਰਟ ਕਰ ਦਿੱਤਾ ਗਿਆ। ਅਤੇ ਔਲਾਦ ਦੇ ਉੱਦਾਂ ਜਿਹੜੇ ਪੇਰੈਂਟਸ ਆ ਉਹ ਕਹਿੰਦੇ ਆ ਜੰਮਿਆ ਉਹ ਭਾਵੇਂ ਗਰੀਸ ਦੇ ਵਿੱਚ ਸੀਗੇ, ਉਹ ਇਰਾਕੀ ਰੈਫਿਊਜੀ ਸੀਗੇ ਅਤੇ ਉਹ ਕਈ ਦਹਾਕੇ ਪਹਿਲਾਂ ਉਹ ਅਮਰੀਕਾ ਦੇ ਵਿੱਚ ਆ ਗਏ ਸੀਗੇ। ਉਹ ਪਹਿਲੋਂ ਗਰੀਸ ਗਏ, ਗਰੀਸ ਤੋਂ ਬਾਅਦ ਦੇ ਵਿੱਚ ਫਿਰ ਉਹ ਅਮਰੀਕਾ ਦੇ ਵਿੱਚ ਦਾਖਲ ਹੋਣ 'ਚ ਕਾਮਯਾਬ ਰਹੇ ਸੀਗੇ ਅਤੇ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਆਇਆ ਸੀ ਅਤੇ ਇਸ ਨੂੰ ਹੁਣ ਇਰਾਕ ਜਿਹੜਾ ਉਹ ਛੱਡ ਦਿੱਤਾ ਗਿਆ ਸੀ, ਜਿੱਥੇ ਆਪਣੇ ਡਾਇਬਟੀਜ਼ ਦੇ ਬਿਮਾਰੀ ਤੋਂ ਇਨਸੂਲਿਨ ਨਾ ਮਿਲਣ ਕਰਕੇ ਜਿਹੜਾ ਉਹ ਮਾਰਿਆ ਗਿਆ। ਹੁਣ ਇਹਦਾ ਵਿਚਾਰੇ ਦਾ ਤੁਸੀਂ ਦੇਖੋ ਵੀ ਕੀ ਕਸੂਰ ਸੀਗਾ। ਇਹ ਤਾਂ ਛੋਟਾ ਜਿਹਾ ਸੀਗਾ, ਇਹ ਜੰਮਿਆ ਸੀਗਾ ਅਤੇ ਜਦ ਉਸਦੇ ਮਾਪੇ ਉਸ ਨੂੰ ਲੈ ਆਂਦੇ ਅਤੇ ਹੁਣ ਇਸ ਨੂੰ ਉਹ ਡਿਪੋਰਟ ਕਰ ਦਿੱਤਾ ਗਿਆ ਅਤੇ ਹੁਣ ਆਪਣੇ ਜਾਨੋਂ ਹੱਥ ਗਵਾ ਬੈਠਾ ਹੈ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਦੇਖਦੇ ਹੁੰਦੇ ਹਾਂ ਰਾਜਕਨਵੀਰ ਸਿੰਘ ਜੀ, ਕਿਸੇ ਦਾ ਸਿਰ ਦੁਖਦਾ ਕਹਿੰਦੇ ਚਾਹ ਪੀ ਲਓ, ਅਤੇ ਅਮਰੀਕਨ ਜਰਨਲ ਆਫ ਮੈਡੀਸਿਨ ਨੇ ਜਿਹੜੀ ਨਵੀਂ ਰਿਸਰਚ ਉਹਨਾਂ ਦਾ ਨਵੀਂ ਪਬਲੀਕੇਸ਼ਨ ਆਈ ਆ ਅੱਜ, ਉਹਦੇ ਮੁਤਾਬਕ ਕਹਿੰਦੇ ਜੇ ਕੋਈ ਬੰਦਾ ਹਰ ਰੋਜ਼ 3 ਜਾਂ 3 ਤੋਂ ਵੱਧ ਕੌਫੀ ਦੇ ਜਿਹੜੇ ਕੱਪ ਪੀਂਦਾ ਹੈਗਾ ਅਤੇ ਉਹਨੂੰ ਮਾਈਗ੍ਰੇਨ ਹੋ ਸਕਦੀ ਹੈਗੀ ਆ। ਇਹ ਜਿਹੜੀ ਨਵੀਂ ਰਿਸਰਚ ਆਈ ਆ ਅਮਰੀਕਨ ਜਰਨਲ ਆਫ ਮੈਡੀਸਿਨ ਵੱਲੋਂ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਕੱਲ੍ਹ 1-2 ਦਿਨ ਪਹਿਲਾਂ ਜਿਹੜਾ ਮੋਡੈਸਟੋ ਦੇ ਵਿੱਚ ਸਿਟੀ ਕੌਂਸਲ ਦੀ ਮੀਟਿੰਗ ਜਿਹੜੀ ਹੋ ਰਹੀ ਸੀ, ਜਿੱਦਾਂ ਆਪਾਂ ਦੇਖਦੇ ਹਾਂ ਵੀ LGBT ਦੀਆਂ ਪਰੇਡਸ ਹੁੰਦੀਆਂ, ਉੱਥੇ ਇੱਕ ਬੰਦਾ ਜਿਹੜਾ ਆ ਉਹ ਕਹਿੰਦਾ ਵੀ ਅਸੀਂ ਸਟ੍ਰੇਟ ਲੋਕਾਂ ਦੀ ਜਿਹੜੀ ਪਰੇਡ ਆ ਉਹ ਕਰਨਾ ਚਾਹੁੰਦੇ ਹਾਂ, ਪਰ ਗੱਲਾਂ ਕਰਦੇ ਕਰਦੇ ਸਿਟੀ ਕਾਊਂਸਲ ਦੇ ਵਿੱਚ ਉਹ ਕਹਿ ਬੈਠਾ ਅਸੀਂ ਬੜੇ ਡੀਸੈਂਟ ਰੇਸਿਸਟ ਗਰੁੱਪ ਹੈਗੇ ਹਾਂ। ਉਹ ਆਪਣੇ ਮੂੰਹੋਂ ਹੀ ਜਿਹੜਾ ਆ ਉਹ ਚੀਜ਼ ਉਹ ਬਕ ਗਿਆ, ਕਹਿੰਦੇ ਅਸੀਂ ਡੀਸੈਂਟ ਵੀ ਹਾਂ ਅਤੇ ਨਾਲੇ ਰੇਸਿਸਟ ਗਰੁੱਪ ਵੀ ਜਿਹੜਾ ਉਹ ਹੈਗਾ ਆ। ਅਤੇ ਜਿਹੜੇ ਉੱਥੇ ਮੌਜੂਦ ਸੀਗੇ ਲੋਕ ਜਿਹੜਾ ਉਸ ਦਾ ਵਿਰੋਧ ਕਰਨ ਆਏ ਸੀ, ਉਹ ਉੱਥੇ ਇੱਕ ਹਿਸਾਬ ਦੇ ਨਾਲ ਹੱਸ ਵੀ ਰਹੇ ਸੀ, ਤਾੜੀਆਂ ਮਾਰ ਰਹੇ ਸੀਗੇ ਵੀ ਦੇਖ ਲਓ ਵੀ ਜ਼ੁਬਾਨ ਜਿਹੜੀ ਆ ਉਸ ਦੇ ਵਿੱਚੋਂ ਸੱਚ ਜਿਹੜਾ ਫਿਸਲ ਕੇ ਬਾਹਰ ਉਹ ਆ ਗਿਆ। ਅਤੇ ਇਹੀ ਨਹੀਂ, ਜਿਹੜੇ ਸਿਟੀ ਕੌਂਸਲ ਦੇ ਮੈਂਬਰ ਵੀ ਜਿਹੜੇ ਉੱਥੇ ਬੈਠੇ ਸੀਗੇ ਉਹ ਵੀ ਉੱਥੇ ਜਿਹੜੇ ਕਈ ਹੱਸਦੇ ਨਜ਼ਰ ਆਏ। ਸ਼ੇਰਗਿੱਲ ਆਈ ਥਿੰਕ ਆਪਣਾ ਜਿਹੜਾ ਇੱਕ ਮੁੰਡਾ ਆ ਉਹ ਵੀ ਮੋਡੈਸਟੋ ਦੇ ਸਿਟੀ ਕੌਂਸਲ ਦੀ ਸੀਟ ਦੇ ਉੱਤੇ ਉਸ ਟਾਈਮ ਦੇ ਉੱਤੇ ਨਾਲ ਹੀ ਬੈਠਾ ਸੀਗਾ। ਜੀ ਅਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਜਾਂਦੇ ਆਪਾਂ ਥੋੜ੍ਹੀ ਜਿਹੀ ਕਸ਼ਮੀਰ ਦੀ ਅਪਡੇਟ ਕਰਦੇ ਜਾਈਏ। ਰਾਜਕਨਵੀਰ ਸਿੰਘ ਜੀ, ਵੈਸੇ ਤਾਂ ਸਵੇਰ ਦੀਆਂ ਖਬਰਾਂ 'ਚ ਕਾਫੀ ਕੁਝ ਮਿੰਟੂ ਗੁਰਸਰੀਆ ਉਹਨਾਂ ਨੇ ਕਵਰ ਕੀਤਾ ਹੈ। ਹੁਣ ਤੱਕ ਵੀ ਕਹਿੰਦੇ ਕਸ਼ਮੀਰ ਦੇ ਵਿੱਚ 500 ਤੋਂ ਵੱਧ ਲੋਕਾਂ ਨੂੰ ਜਿਹੜਾ ਆ ਅਰੈਸਟ ਕੀਤਾ ਹੋਇਆ, ਹਾਊਸ ਅਰੈਸਟ ਕੀਤਾ ਹੋਇਆ ਹੈਗਾ। ਹਜੇ ਤੱਕ ਵੀ ਉੱਥੇ ਇੰਟਰਨੈਟ ਸਾਰੀਆਂ ਸੇਵਾਵਾਂ ਜਿਹੜੀਆਂ ਬੰਦ ਹੈਗੀਆਂ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਹੈਗੇ ਆ ਉਹ ਕਸ਼ਮੀਰੀ ਲੋਕਾਂ ਦੇ ਹੱਕ ਦੇ ਵਿੱਚ ਆਏ ਹੈਗੇ ਆ। ਦਲ ਖਾਲਸਾ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਚਿੱਠੀ ਲਿਖੀ ਆ ਵੀ ਤੁਹਾਨੂੰ ਇੰਟਰਵੀਨ ਕਰਨਾ ਚਾਹੀਦਾ ਆ
UNO ਦੇ ਚੀਫ ਨੇ ਇੰਡੀਆ ਤੇ ਪਾਕਿਸਤਾਨ ਨੂੰ ਕਿਹਾ ਆ ਵੀ ਜਿਹੜਾ ਤੁਹਾਡਾ ਸ਼ਿਮਲਾ ਅਕੋਰਡ ਹੋਇਆ ਉਹਦੇ ਅਧੀਨ ਹੀ ਜਿਹੜਾ ਕਸ਼ਮੀਰ ਆ ਉਹਨੂੰ ਉੱਦੇ ਰਹਿਣ ਦਿਓ, ਕੋਈ ਕਿਸੇ ਤਰ੍ਹਾਂ ਦੀ ਚੇਂਜ ਨਾ ਕਰੋ। ਅਤੇ ਵਰਲਡ ਸਿੱਖ ਕੌਂਸਲ ਨੇ ਵੀ ਇੱਕ ਚਿੱਠੀ ਲਿਖੀ ਹੈਗੀ ਸਿੱਖਾਂ ਨੂੰ ਵੀ ਕਿਤੇ ਵੀ ਜਿਹੜਾ ਕੋਈ ਕਸ਼ਮੀਰੀ ਕਿਸੇ ਮੁਸ਼ਕਲ ਦੇ ਵਿੱਚ ਫਸਿਆ, ਚਾਹੇ ਉਹਨਾਂ ਦੀ ਬੱਚੀ ਆ ਚਾਹੇ ਉਹਨਾਂ ਦਾ ਬੱਚਾ, ਉਹਨਾਂ ਦਾ ਸਾਥ ਦਿਓ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅੱਜ ਇੱਕ ਲੈਟਰ ਇਸ਼ੂ ਕੀਤਾ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਕਸ਼ਮੀਰੀ ਬੱਚੀਆਂ ਦੇ ਉਲਟ ਜਿਹੜੀ ਗੰਦੀ ਸ਼ਬਦਾਵਲੀ ਕੁਛ ਲੋਕਾਂ ਵੱਲੋਂ ਵਰਤੀ ਜਾ ਰਹੀ ਆ, ਬਹੁਤ ਗਲਤ ਆ ਅਤੇ ਸਿੱਖਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਅਤੇ ਇੱਕ ਹੋਰ ਜਿਹੜੀ ਵਧੀਆ ਖਬਰ ਆ ਰਹੀ ਆ ਬੰਬੇ ਤੋਂ, ਮਹਾਰਾਸ਼ਟਰ ਦੇ ਵਿੱਚ 34 ਦੇ ਕਰੀਬ ਕਹਿੰਦੇ ਕਸ਼ਮੀਰੀ ਕੁੜੀਆਂ ਉੱਥੇ ਫਸੀਆਂ ਹੋਈਆਂ ਸੀ, ਕਾਲਜ ਸਟੂਡੈਂਟਸ, ਅਤੇ ਉਹਨਾਂ ਨੂੰ ਕੁਛ ਕੁ ਸਿੱਖ ਭਰਾਵਾਂ ਨੇ 4 ਲੱਖ ਰੁਪਈਆ ਦੇ ਕਰੀਬ ਪੈਸੇ ਇਕੱਠੇ ਕਰਕੇ ਪੂਰੀ ਫਲਾਈਟ ਜਿਹੜੀ ਆ ਉਹਨਾਂ ਦੀ ਬੰਬੇ ਤੋਂ ਜਿਹੜੀ ਬੁੱਕ ਕਰਾ ਕੇ ਨਾਲ ਉਹ ਖੁਦ ਗਏ ਸ਼੍ਰੀਨਗਰ, ਉਹਨਾਂ ਨੂੰ ਛੱਡਣ ਗਏ ਹੈਗੇ ਆ, ਜੋ ਕਿ ਉਸ ਕੰਮ ਦੀ ਬਹੁਤ ਸ਼ਲਾਘਾ ਹੋ ਰਹੀ ਆ। ਮੈਂ ਦੇਖ ਰਿਹਾ ਸੀ ਬਹੁਤ ਸਾਰੇ ਇੰਟਰਨੈਸ਼ਨਲ ਜਿਹੜਾ ਮੀਡੀਆ ਹੈਗਾ ਆ, ਈਵਨ ਅਲ ਜਜ਼ੀਰਾ ਤੱਕ, ਉਹਨਾਂ ਨੇ ਵੀ ਇਸ ਖਬਰ ਨੂੰ ਜਿਹੜਾ ਮੈਂਸ਼ਨ ਕੀਤਾ ਹੈਗਾ ਵੀ ਜਿਹੜੇ ਸਿੱਖਾਂ ਨੇ ਇਹ ਬਹੁਤ ਵਧੀਆ ਕੰਮ ਕੀਤਾ। ਉਹ ਲੈ ਕੇ ਤਾਂ ਚਲੇ ਗਏ ਪਰ ਸ਼੍ਰੀਨਗਰ ਤੋਂ ਹਜੇ ਕੋਈ ਖਬਰ ਨਹੀਂ ਆਈ ਕਿਉਂਕਿ ਉੱਥੇ ਸਾਰਾ ਇੰਟਰਨੈਟ ਬੰਦ ਹੈਗਾ। ਅੱਜ ਉਹਨਾਂ ਨੇ ਜਿਹੜੀ 144 ਧਾਰਾ ਸੀਗੀ ਉਸ ਨੂੰ ਥੋੜ੍ਹੀ ਜਿਹੀ ਨਰਮੀ ਦਿਖਾਈ ਸੀ, ਲੋਕਾਂ ਨੇ ਖਾਣ ਪੀਣ ਦਾ ਜਿਹੜਾ ਆ ਉਹ ਲੈਣ ਲੱਗੇ ਸੀਗੇ। ਹਰਜੋਤ ਸਿੰਘ ਜੀ, ਇੱਕ ਨਾ ਜਦੋਂ ਗੋਰਿਆਂ ਦਾ ਵੇਲਾ ਸੀ, ਜਦੋਂ ਗੁਲਾਮੀ ਕਹਿੰਦੇ ਸੀਗੇ ਭਾਰਤ ਦੇ ਉੱਤੇ, ਅਤੇ ਕਹਿੰਦੇ ਉਦੋਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਵੀ ਵਿਸਾਖੀ ਮਨਾਉਣ ਦਿੱਤੀ ਜਾਊਗੀ, ਬਕਰੀਦ ਮਨਾਉਣ ਦਿੱਤੀ ਜਾਊਗੀ ਕਿ ਨਹੀਂ ਮਨਾਉਣ ਦਿੱਤੀ ਜਾਊਗੀ। ਅਤੇ ਕੱਲ੍ਹ ਪਰਸੋਂ ਦੀਆਂ ਉੱਥੋਂ ਦੀਆਂ ਨੈਸ਼ਨਲ ਅਖਬਾਰਾਂ ਦੇ ਵਿੱਚ ਇਹੀ ਜਿਹੜੀ ਚਰਚਾ ਸੀ ਵੀ ਕੀ ਉਹਨਾਂ ਮੁਸਲਮਾਨਾਂ ਨੂੰ ਉੱਥੇ ਈਦ ਮਨਾਉਣ ਦਿੱਤੀ ਜਾਊਗੀ ਜਾਂ ਨਹੀਂ ਮਨਾਉਣ ਦਿੱਤੀ ਜਾਊਗੀ। ਸੋ ਇਹ ਗੁਲਾਮੀ ਦਾ ਜਿਹੜਾ ਇਹ ਚੀਜ਼ਾਂ ਜਿਹੜੀਆਂ ਅਹਿਸਾਸ ਕਰਾਉਂਦੀਆਂ। ਬਾਕੀ ਜਿਹੜੀ ਸਿੱਖਾਂ ਦੀ ਜਿਹੜੀ ਖਾਲਸੇ ਦੀ ਇਹੀ ਰੀਤ ਰਹੀ ਆ, ਜਦੋਂ ਇਹਨਾਂ ਦੀਆਂ ਧੀਆਂ ਭੈਣਾਂ ਨੂੰ, ਔਰਤਾਂ ਨੂੰ ਜਿਹੜੇ ਆ ਮੁਗਲ ਕੈਦ ਕਰਕੇ ਲੈ ਕੇ ਜਾਂਦੇ ਰਹੇ ਸੀਗੇ, ਹਥਿਆ ਕੇ ਜਿਹੜੇ ਉਹ ਲੈ ਜਾਂਦੇ ਸੀਗੇ, ਅਤੇ ਸਿੰਘ ਜਿਹੜੇ ਕਿ ਉਦੋਂ ਜੰਗਲਾਂ ਦੇ ਵਿੱਚ ਰੂਹ ਪੋਸ਼ ਵੀ ਹੋਏ ਬੈਠੇ ਸੀਗੇ, ਕਿਤੇ ਕਿਤੇ ਜਿਹੜੇ ਕਹਿ ਲਓ ਵੀ ਛੋਲਿਆਂ ਦੇ ਦਾਣਿਆਂ ਦੇ ਉੱਤੇ ਗੁਜ਼ਾਰਾ ਕਰ ਰਹੇ ਸੀਗੇ, ਉਦੋਂ ਤਾਂ ਵੀ ਉਹ ਆਪਣੇ ਜਿਹੜੇ ਆ ਉਹ ਜਾਂਦੇ ਸੀਗੇ ਅਤੇ ਉਹਨਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਨੂੰ ਜਿਹੜੇ ਉਹ ਰਖਵਾਲੀ ਕਰਦੇ ਸੀ, ਬਚਾ ਕੇ ਜਿਹੜੇ ਉਹ ਲੈ ਕੇ ਆਉਂਦੇ ਸੀਗੇ। ਸੋ ਇਹੀ ਜਿਹੜਾ ਕਾਰਜ ਆ ਸਿੰਘਾਂ ਨੇ ਇੱਕ ਵਾਰੀ ਫੇਰ ਜਿਹੜਾ ਉਹ ਕਰਕੇ ਜਿਹੜਾ ਉਹ ਦਿਖਾਇਆ ਆ। ਅਤੇ ਇਹ ਚਾਹੀਦਾ ਆ, ਇਹ ਜਦੋਂ ਵੀ ਕਿਤੇ ਵੀ ਕਿਸੇ ਦੇ ਨਾਲ ਜਿਹੜੇ ਕੋਈ ਨਿਮਾਣਾ ਹੈ, ਕੋਈ ਨਤਾਣਾ ਹੈ, ਜਿਸ ਦੀ ਕੋਈ ਧਿਰ ਨਹੀਂ ਆ, ਉਹਦੀ ਜਿਹੜੀ ਧਿਰ ਬਣ ਕੇ ਜਿਹੜਾ ਆ ਖਾਲਸੇ ਨੂੰ ਹਮੇਸ਼ਾ ਜਿਹੜਾ ਨਾਲ ਖੜਨਾ ਚਾਹੀਦਾ ਹੈ। ਅਤੇ ਸਿੱਖਾਂ ਨੂੰ ਹਮੇਸ਼ਾ ਹੀ ਇਹ ਖੜ੍ਹਦੇ ਵੀ ਆਏ ਆ, ਅਤੇ ਆਉਣ ਵਾਲੇ ਸਮੇਂ 'ਚ ਇਹੀ ਆਪਾਂ ਉਮੀਦ ਕਰਦੇ ਹਾਂ ਵੀ ਇਹ ਖੜ੍ਹਦੇ ਹੀ ਜਿਹੜੇ ਇਸ ਤਰੀਕੇ ਦੇ। ਸੋ ਬਿਲਕੁਲ, ਕਈ ਵਾਰੀ ਕੀ ਆ, ਅਸੀਂ ਜਿੱਥੇ ਵੀ ਕਿਤੇ ਜ਼ੁਲਮ ਹੁੰਦਾ ਉਹਦੀ ਜਦੋਂ ਕੋਈ ਵੀਡੀਓ ਜਾਂ ਕੋਈ ਨਿਊਜ਼ ਸ਼ੇਅਰ ਕਰਦੇ ਆ ਆਪਣੇ ਫੇਸਬੁੱਕ 'ਤੇ, ਅਤੇ ਕਈ ਲੋਕ ਜਿਹੜੇ ਉਹ ਚਿੜਦੇ ਬੜੇ ਆ ਵੀ ਜੀ ਪੰਜਾਬੀ ਰੇਡੀਓ USA ਜਿਹੜਾ ਐਂਟੀ ਇੰਡੀਆ ਜਾਂ ਆਹ ਹੈਗਾ ਆ। ਜਿਹੜੇ ਵੀ ਸਿੱਖ ਜਾਂ ਪੰਜਾਬੀ ਹਿੰਦੁਸਤਾਨ ਦੇ ਵਿੱਚ 1978 ਤੋਂ ਲੈ ਕੇ 1992-93 ਤੱਕ ਰਹੇ ਆ, ਉਹਨਾਂ ਨੇ ਆਪਣੇ ਪਿੰਡੇ 'ਤੇ ਹਟਾਇਆ ਆ। ਸੇਮ ਚੀਜ਼ ਜਿਹੜੀ ਆ ਉਹ ਕਸ਼ਮੀਰ 'ਚ ਹੋ ਰਹੀ ਆ। ਜਿਹੜੇ ਲੋਕ ਦਰਬਾਰ ਸਾਹਿਬ ਅਟੈਕ ਤੋਂ ਬਾਅਦ ਲੱਡੂ ਵੰਡਦੇ ਸੀ, ਉਹ ਸੇਮ ਲੋਕ ਹੁਣ ਧਾਰਾ 370 ਹਟਾਉਣ ਤੋਂ ਲੱਡੂ ਵੰਡ ਰਹੇ ਹੈਗੇ ਆ। ਕੱਲ੍ਹ ਮੈਂ ਦੇਖ ਰਿਹਾ ਸੀ ਵੀ ਸਾਰਾ ਕਸ਼ਮੀਰ ਬੰਦ ਆ, ਸਾਰੀਆਂ ਸਟਰੀਟਾਂ ਬੰਦ ਆ, ਅਤੇ ਕਸ਼ਮੀਰ ਦੇ ਲਾਲ ਚੌਂਕ ਦੇ ਵਿੱਚ ਹਰਿਆਣੇ ਦੇ 7-8 ਮੁੰਡੇ ਪੰਜਾਬੀ ਗਾਣਾ ਲਾ ਕੇ ਭੰਗੜਾ ਪਾ ਰਹੇ ਸੀ। ਸੋ ਇਹ ਸ਼ਰੇਆਮ ਜਿਹੜੀਆਂ ਆ ਉੱਥੇ ਦੀਆਂ ਜਿਹੜੀਆਂ ਫੌਜੀ ਫੋਰਸਿਸ ਆ ਜਾਂ CRPF ਉਹਨਾਂ ਨੇ ਉਹਨਾਂ ਨੂੰ ਅਲਾਓ ਕੀਤਾ ਉੱਥੇ ਭੰਗੜਾ ਪਾਉਣਾ। ਸੋ ਕਿਸੇ ਦੇ ਉੱਤੇ ਨੱਚਣਾ। ਇਹੀ ਨਹੀਂ, ਇੱਥੇ ਵੀ ਬੇ ਏਰੀਏ 'ਚ ਮੈਂ ਦੇਖਿਆ ਵੀ ਕਈ ਜਿਹੜੀਆਂ ਹਿੰਦੂ ਔਰਗਨਾਈਜੇਸ਼ਨਸ ਹੈਗੀਆਂ ਆ ਉਹ ਕੇਕ ਕੱਟ ਰਹੀਆਂ ਧਾਰਾ 370 ਉੱਤੇ ਲਿਖ ਕੇ ਉਹਨੂੰ ਕੱਟ ਕੇ, ਅਤੇ ਕਈ ਅਨਫੋਰਚੂਨੇਟ ਪਾਰਟ ਆ ਵੀ ਉਹ ਔਰਗਨਾਈਜੇਸ਼ਨਾਂ ਦੇ ਦੋਸਤ ਆਪਣੇ ਸਿੱਖ ਭਰਾ ਵੀ ਆ, ਉਹ ਚਾਹੇ ਕੋਈ ਸਿੱਖਾਂ ਦਾ ਫੰਕਸ਼ਨ ਹੁੰਦਾ ਉੱਥੇ ਵੀ ਫੋਟੋ ਖਿਚਾਉਣ ਨੂੰ ਮੂਹਰੇ ਹੁੰਦੇ ਆ, ਅਤੇ ਉੱਦਾਂ ਦੇ ਨਾਲ ਵੀ ਮੂਹਰੇ ਹੁੰਦੇ ਆ। ਸੋ ਇੱਦਾਂ ਦੇ ਲੋਕਾਂ ਨੂੰ ਪਛਾਣਨਾ ਚਾਹੀਦਾ। ਜਿਹੜੇ ਬੰਦੇ 'ਚ ਮਾੜੀ ਮੋਟੀ ਵੀ ਇਨਸਾਨੀਅਤ ਆ, ਨੋ ਮੈਟਰ ਕਿਹੜੇ ਰਿਲੀਜਨ ਨੂੰ ਬਿਲੋਂਗ ਕਰਦਾ, ਜਦੋਂ ਕਿਸੇ ਦੇ ਉੱਤੇ ਬਿਪਤਾ ਪੈਂਦੀ ਆ, ਜੇ ਉਹਦੇ ਨਾਲ ਨਹੀਂ ਖੜਦਾ ਅਤੇ ਉਹ ਇਨਸਾਨ ਨਹੀਂ ਹੈਗਾ, ਉਹ ਪਸ਼ੂ ਹੈਗਾ। ਜੀ ਬਿਲਕੁਲ। ਅੱਜ ਬਹੁਤ ਸਾਰੇ ਜਿਹੜੇ ਕਈ ਹਿੰਦੂ ਨਾ ਟਰੋਲ ਕਰਦੇ ਆ ਤੁਹਾਡੇ 'ਤੇ, ਕਈ ਗੱਲਾਂ ਜਿਹੜੀਆਂ ਤੁਹਾਨੂੰ ਕਹਿੰਦੇ ਆ, ਉਹਨਾਂ ਨੂੰ ਉਹ ਸਮਾਂ ਯਾਦ ਦਿਵਾਉਣਾ ਚਾਹੀਦਾ ਵੀ ਸਿੱਖ ਤਾਂ ਹਮੇਸ਼ਾ ਮਜ਼ਲੂਮਾਂ ਦੇ ਨਾਲ ਖੜਦੇ ਆਏ ਆ। ਤੁਹਾਡੀਆਂ ਵੀ ਧੀਆਂ ਭੈਣਾਂ ਦੀ ਇੱਜ਼ਤਾਂ ਨੂੰ ਉਦੋਂ ਮੁਗਲਾਂ ਤੋਂ ਜਿਹੜਾ ਬਚਾਉਂਦੇ ਰਹੇ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਵੀ ਮਜ਼ਲੂਮ ਦੇ ਨਾਲ ਕੋਈ ਹੋ ਰਿਹਾ ਹੋਊਗਾ ਧੱਕਾ, ਉਸ ਦੇ ਨਾਲ ਹਮੇਸ਼ਾ ਹੀ ਉਹ ਖੜ੍ਹਦੇ ਰਹਿਣਗੇ। ਲੱਖ ਲਾਹਨਤਾਂ ਕਹਿੰਦੇ ਆ ਅਜਿਹੇ ਲੋਕਾਂ ਦੇ ਉੱਤੇ ਜਿਹੜੇ ਅਜਿਹਾ ਕੰਮ ਨਹੀਂ ਕਰ ਸਕਦੇ।
ਤੇ ਇੰਟਰਨੈਟ ਦੇ ਉੱਤੇ ਜਾ ਕੇ ਜਿਹੜਾ ਜ਼ਰੂਰ ਉਹ ਬੋਲਦੇ ਰਹਿੰਦੇ ਨੇ, ਟਰੋਲ ਕਰਦੇ ਰਹਿੰਦੇ ਨੇ, ਪਰ ਜਿਹੜਾ ਹਾਥੀ ਨੂੰ ਆਪਣੀ ਮਸਤ ਚਾਲ ਜਿਹੜਾ ਉਹ ਚੱਲਦੇ ਰਹਿਣਾ ਚਾਹੀਦਾ ਆ। ਜਿਹੜੀ ਕੋਈ ਜਿੱਥੇ ਖੜ ਸਕਦੇ ਹੋ, ਮਦਦ ਕਰ ਸਕਦੇ ਹੋ, ਉਹਨਾਂ ਨੂੰ ਮਦਦ ਕਰਦੇ ਰਹਿਣਾ। ਸੋ ਬਿਲਕੁਲ ਪੰਜਾਬੀ ਰੇਡੀਓ USA ਹਮੇਸ਼ਾ ਕੋਈ ਵੀ ਜਿਹੜੀ ਮਿਨੋਰਟੀ ਆ ਜਿਹਦੇ ਨਾਲ ਧੱਕਾ ਹੁੰਦਾ, ਚਾਹੇ ਉਹ ਦਲਿਤ ਵੀਰ ਆ, ਚਾਹੇ ਉਹ ਕਮਿਊਨਿਸਟ ਹੈਗੇ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਭਾਵੇਂ ਹਿੰਦੂ ਵੀ ਕਿਉਂ ਨਾ ਹੋਣ, ਜਿਹੜੀ ਜਿਨ੍ਹਾਂ ਨੂੰ ਕਿੱਥੇ ਧੱਕਾ ਹੋ ਰਿਹਾ, ਆਪਾਂ ਹਮੇਸ਼ਾ ਜਿਹੜਾ ਉਹਦੇ ਨਾਲ ਖੜਦੇ ਰਹਾਂਗੇ। ਇਹੀ ਜਿਹੜਾ ਮੀਡੀਆ ਆ ਉਹਦਾ ਫਰਜ਼ ਹੁੰਦਾ ਹੈਗਾ ਜੀ। ਤੇ ਇੱਥੇ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਆ ਹੁਣ ਸਮਾਪਤ ਹੈ। ਮਿਲਦੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਗੱਲ ਕਰ ਸਕਦੇ ਹੋ ਰੀਅਲਟਰ ਏਜੰਟ ਸਿਮੀ ਚਾਂਦੀ ਜੀ ਨਾਲ, ਅਤੇ ਲੋਨ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ। ਇਹਨਾਂ ਦਾ ਆਫਿਸ ਫੇਅਰਫੀਲਡ ਵਿੱਚ ਹੈ ਅਤੇ ਇਹਨਾਂ ਦੀ ਕੰਪਨੀ ਵੈਕਾਵਿਲ ਅਤੇ ਡਿਕਸਨ ਦੇ ਵਿੱਚ ਵੀ ਕੰਮ ਕਰਦੀ ਹੈ। ਸੈਕਰਾਮੈਂਟੋ ਅਤੇ ਵੁੱਡਲੈਂਡ ਏਰੀਆ ਦੇ ਵਿੱਚ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਇਹ ਤੁਹਾਡੇ ਨਾਲ ਇੰਗਲਿਸ਼ ਅਤੇ ਪੰਜਾਬੀ ਵਿੱਚ ਗੱਲ ਕਰ ਸਕਦੇ ਹਨ। ਸਿਮੀ ਚਾਂਦੀ 2420 ਮਾਰਟਿਨ ਰੋਡ ਫੇਅਰਫੀਲਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7074106282 707 410 6282 BRE number 02000498। ਇੰਸ਼ੋਰੈਂਸ ਦੀ